ਤੁਸੀਂ ਉੱਥੇ ਮਾਰਚ ਦੀ ਸੰਪੂਰਨਤਾ 'ਤੇ ਸੀਗੇ, ਤੁਸੀਂ ਲਾਈਵ ਪੇਂਟਿੰਗ ਬਣਾਈ। ਕੀ ਮਨ ਦੇ ਵਿੱਚ ਅਹਿਸਾਸ ਸੀਗੇ, ਕਿੱਦਾਂ ਦਾ ਖਿਆਲ ਸੀਗਾ ਵੀ ਕੀ ਕਿਹੜਾ ਦ੍ਰਿਸ਼ ਤੁਸੀਂ ਦਰਸਾਉਣਾ ਚਾਹੁੰਦੇ ਸੀਗੇ? ਜੋ ਗੁਰੂ ਸਾਹਿਬ ਦੇ ਬਚਨਾਂ ਦਾ ਰਾਜ ਪੈਦਾ ਕਰਨ ਲਈ ਜਾਂ ਨਿਆਂ ਵਰਤਾਉਣ ਲਈ ਆਪਾਂ ਲਗਾਤਾਰ ਚੱਲ ਰਹੇ ਹਾਂ, ਆਪਾਂ ਰੁਕੇ ਨਹੀਂ। ਮਤਲਬ ਮੇਨ ਨੁਕਤਾ ਉਹ 'ਚ ਇਹ ਸੀਗਾ ਵੀ ਆਪਾਂ ਪਰਮ ਸਿੰਘ ਜਿਹੜੇ ਆਰਟਿਸਟ ਆ ਉਹਨਾਂ ਦੀ ਜਿਹੜੀ ਆਰਟ ਦੀ ਜਿਹੜੀ ਐਗਜ਼ੀਬਿਸ਼ਨ ਆ ਉਹ ਇੱਥੇ ਨਾਲ ਲੱਗੀ ਹੋਈ ਆ। ਜਦੋਂ ਤੁਸੀਂ ਦੁਕਾਨਾਂ ਦੇ ਵਿੱਚ ਆਉਂਦੇ ਆ, ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਦੇ ਹੀ ਆ ਇੱਧਰਲੇ ਪਾਸੇ ਦੁਕਾਨਾਂ ਵੱਲ ਆਉਣ ਨੂੰ 333 334 ਨੰਬਰ ਸ਼ਾਪ ਦੇ ਵਿੱਚ ਆ ਇਹ ਆਰਟਸ ਜਿਹੜੀਆਂ ਲੱਗੀਆਂ ਆ। ਇਹ ਤੁਸੀਂ ਬਾਏ ਵੀ ਜਿਹੜੀਆਂ ਉਹ ਕਰ ਸਕਦੇ ਆ। ਸਾਡਾ ਇਹ ਬਹੁਤ ਵੱਡਾ ਜ਼ੋਰ ਲੱਗਿਆ ਹੋਇਆ ਹੁਣ ਵੀ ਜਿਹੜੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ ਨਾ, ਉਹ ਸਹੀ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ, ਕਿਉਂਕਿ ਪਿਛਲੇ 5-7 ਸਾਲਾਂ ਦੇ ਵਿੱਚ ਇਹ ਦੇਖਿਆ ਗਿਆ ਬਈ ਲੋਕਾਂ ਬਹੁਤ ਹੋ ਗਿਆ ਨਹੀਂ ਲੋਕਾਂ ਨੂੰ ਕਿਤਾਬ ਪੜ੍ਹਨ ਦਾ ਸ਼ੌਂਕ ਦੁਬਾਰਾ ਜਾਗਿਆ। ਆਪਾਂ ਦੇਖਦੇ ਹਾਂ ਵੀ ਹੋਰ ਵੀ ਬਹੁਤ ਸਾਰੇ ਜਿਹੜੇ ਸਾਡੇ ਸਰੋਤੇ ਆ, ਦਰਸ਼ਕ ਆ, ਉਹ ਵੀ ਆਪਾਂ ਨੂੰ ਨਾਲ ਜਿਹੜੇ ਉਹ ਵਿੱਚ ਮਿਲਦੇ ਨੇ। ਸੋ ਗੁਰੂ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਟੈਰਾਬਿਊਨਾ ਦੇ ਲਈ ਇੱਕ ਵਾਰੀ ਮੈਂ ਫਿਰ ਦੱਸਦਾ ਜਾਵਾਂ, ਜਿਹੜੀ ਮੇਨ ਜਿਹੜੀ ਰੋਡ ਆ ਇਸ ਵਾਰ ਜਿਹੜੀ ਟੈਰਾਬਿਊਨਾ ਰੋਡ ਆ ਉਸ ਦੇ ਫਰੰਟ ਦੇ ਵਿੱਚ ਜਿਹੜੀ ਰੋਡ ਆ ਉਹ 1 ਵੇ ਆ। ਸੋ ਤੁਸੀਂ ਬਿਊਟ ਹਾਊਸ ਤੋਂ ਪੀਸ ਰੋਡ ਵੱਲ ਨੂੰ ਜਾ ਸਕਦੇ ਹੋ, ਉੱਧਰੋਂ ਇੱਧਰ ਨੂੰ ਨਹੀਂ ਆ ਸਕਦੇ। ਬਾਕੀ ਜਿਹੜਾ ਤੁਸੀਂ ਵਾਕ ਜਿਹੜਾ ਉਸ ਦੇ ਵਿੱਚ ਕਰ ਸਕਦੇ ਹੈਗੇ ਆ। ਸੋ ਇੱਧਰ ਜਿਹੜਾ ਬਾਜ਼ਾਰ ਵੀ ਲੱਗਾ ਆ ਔਰ ਉਸੇ ਦੇ ਵਿੱਚ ਹੀ ਸਾਡੇ ਜਿਹੜੇ ਆਪਣੇ ਪਰਮ ਸਿੰਘ ਜਿਹੜੇ ਆਰਟਿਸਟ ਆ ਉਹਨਾਂ ਦੀ ਜਿਹੜੀ ਆਰਟ ਦੀ ਜਿਹੜੀ ਐਗਜ਼ੀਬਿਸ਼ਨ ਆ ਉਹ ਇੱਥੇ ਨਾਲ ਲੱਗੀ ਹੋਈ ਆ। ਅਤੇ ਨਾਲ ਦੇ ਨਾਲ ਜਿਹੜੀਆਂ ਸਿੱਖ ਧਰਮ ਦੇ ਨਾਲ ਇਤਿਹਾਸ ਦੇ ਨਾਲ ਸੰਬੰਧਿਤ ਜਿਹੜੀਆਂ ਕਿਤਾਬਾਂ ਆ ਉਹ ਵੀ ਤੁਸੀਂ ਉੱਥੋਂ ਜਿਹੜੀਆਂ ਉਹ ਲੈ ਸਕਦੇ ਆ। ਸੋ ਪਰਮ ਸਿੰਘ ਆਰਟਿਸਟ ਦੀਆਂ ਜਿਹੜੀਆਂ ਪੇਂਟਿੰਗਸ ਆ ਉਹ ਇੱਥੇ ਮੌਜੂਦ ਨੇ। ਆਪਣੇ ਜਿਹੜੇ ਸ਼ੁਰੂਆਤੀ ਜਿਹੜੇ ਮੈਂਬਰ ਗੁਰਜਸਪਾਲ ਸਿੰਘ ਉਹ ਵੀ ਕੈਨੇਡਾ ਤੋਂ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚੇ ਹੋਏ ਆ। ਕੈਨੇਡਾ ਦੇ ਜਿਹੜੇ ਆਰਟਿਸਟ ਪਰਮ ਸਿੰਘ ਜੀ ਉਹ ਵੀ ਆਪਣੇ ਨਾਲ ਮੌਜੂਦ ਨੇ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਨਗਰ ਕੀਰਤਨ ਦੀਆਂ ਬਹੁਤ ਵਧਾਈਆਂ ਪਹੁੰਚਣ ਦੇ ਲਈ। ਮਿਹਰਬਾਨੀ, ਬਹੁਤ ਧੰਨਵਾਦ। ਸੋ ਇਸ ਵਾਰ ਜਿਹੜੀਆਂ ਕੁਝ ਪੁਰਾਣੀਆਂ ਕੁਝ ਨਵੀਆਂ ਪੇਂਟਿੰਗਸ ਨਜ਼ਰ ਆ ਰਹੀਆਂ। ਹਾਂਜੀ। ਸੋ ਕਿਹੜੀਆਂ ਇਸ ਵਾਰ ਨਵੀਆਂ ਕਿਹੜੀਆਂ ਚੀਜ਼ਾਂ ਆ? ਨਵੀਆਂ ਇੱਕ ਤਾਂ ਕਿਉਂਕਿ ਐਤਕੀ 40 ਸਾਲਾ ਸੀਗਾ ਜੂਨ 84 'ਚ ਅਤੇ ਜੋ ਨਵੰਬਰ 84 ਬਾਰੇ ਉਹਦੇ ਬਾਰੇ ਨੇ ਕੁਛ 2-3 ਪੇਂਟਿੰਗਾਂ, ਕੁਛ ਇਤਿਹਾਸ ਦੀਆਂ ਪੇਂਟਿੰਗਾਂ ਨੇ ਨਵੀਆਂ ਅਤੇ ਕੁਛ ਉਂਝ ਜੋ ਆਪਣੀਆਂ ਮਾਨਤਾਵਾਂ ਹੈ ਉਹਨਾਂ ਬਾਰੇ 1-2 ਪੇਂਟਿੰਗਾਂ ਨੇ। 8-9 ਪੇਂਟਿੰਗਾਂ ਨਵੀਆਂ ਬਸ। ਕੱਲ੍ਹ ਤੁਸੀਂ ਉੱਥੇ ਮਾਰਚ ਦੀ ਸੰਪੂਰਨਤਾ 'ਤੇ ਸੀਗੇ, ਤੁਸੀਂ ਲਾਈਵ ਪੇਂਟਿੰਗ ਬਣਾਈ। ਕੀ ਮਨ ਦੇ ਵਿੱਚ ਅਹਿਸਾਸ ਸੀਗੇ, ਕਿੱਦਾਂ ਦਾ ਖਿਆਲ ਸੀਗਾ ਵੀ ਕੀ ਕਿਹੜਾ ਦ੍ਰਿਸ਼ ਤੁਸੀਂ ਦਰਸਾਉਣਾ ਚਾਹੁੰਦੇ ਸੀਗੇ? ਸੋ ਉਹਦੇ ਵਿੱਚ ਸੀਗਾ ਕਿ ਇੱਕ ਉਹਦੇ ਵਿੱਚ ਨਿਸ਼ਾਨ ਲੈ ਕੇ ਜਾਂਦਾ ਸਿੰਘ ਬਣਾਇਆ ਸੀਗਾ ਇਸ ਤਰੀਕੇ ਦਾ ਹੀ ਕਹਿ ਸਕਦੇ ਹਾਂ, ਕਾਈਂਡ ਆਫ ਇੱਦਾਂ ਦਾ। ਹਾਂਜੀ, ਉਹ ਕਿਉਂਕਿ ਮਾਰਚ ਬਾਰੇ ਸੀ। ਉਹ ਘੋੜੇ, ਵੈਸੇ ਘੋੜਾ ਅਤੇ ਬਾਜ ਉਹਦੇ 'ਚ ਸਾਰਾ ਕੁਝ ਸੀਗਾ। ਹਾਂਜੀ, ਉਹ ਸੀਗਾ ਬੇਸਿਕਲੀ ਵੀ ਜਿਹੜਾ ਜੋ ਗੁਰੂ ਸਾਹਿਬ ਦੇ ਬਚਨਾਂ ਦਾ ਰਾਜ ਪੈਦਾ ਕਰਨ ਲਈ ਜਾਂ ਨਿਆਂ ਵਰਤਾਉਣ ਲਈ ਆਪਾਂ ਲਗਾਤਾਰ ਚੱਲ ਰਹੇ ਹਾਂ, ਆਪਾਂ ਰੁਕੇ ਨਹੀਂ। ਮਤਲਬ ਮੇਨ ਨੁਕਤਾ ਉਹ 'ਚ ਇਹ ਸੀਗਾ ਵੀ ਆਪਾਂ ਮਾਰਚ ਦੇ ਰੂਪ 'ਚ ਜਾਂ ਕਿਸੇ ਵੀ ਰੂਪ 'ਚ ਆਪਾਂ ਉਸ ਗੱਲ ਨੂੰ ਲੈ ਕੇ ਤੁਰ ਰਹੇ ਹਾਂ, ਚੱਲ ਰਹੇ ਹਾਂ, ਆਪਾਂ ਰੁਕੇ ਨਹੀਂ ਹੈ ਅਤੇ ਆਪਾਂ ਚੱਲਦੇ ਰਹਿਣਾ ਜਦੋਂ ਤੱਕ ਜੋ ਮਰਜ਼ੀ ਹੋ ਗਿਆ, ਜਦੋਂ ਵੀ ਹੋ ਗਿਆ। ਵੀ ਜਿਹੜਾ ਉਹ ਗੁਰੂ ਸਾਹਿਬ ਨੇ ਕਿਹਾ ਨਾ ਕਿ ਜੇ ਨਿਆਂ ਵਰਤਣਾ ਚਾਹੀਦਾ, ਸਾਰੀ ਜੋ ਖਲਕਤ ਹੈ ਉਹ ਸੁਤੰਤਰ ਵਿਚਰਨੀ ਚਾਹੀਦੀ ਹੈ, ਵਰਤਣੀ ਚਾਹੀਦੀ ਹੈ। ਉਸ ਗੱਲ ਨੂੰ ਬਹਾਲ ਕਰਨ ਲਈ ਜਿਹੜੀ ਸਾਡੀ ਜੱਦੋ-ਜਹਿਦ ਹੈ, ਜਿਹੜਾ ਸਾਡਾ ਚੱਲਣਾ ਹੈ, ਵੀ ਮੋਹਰਿਓਂ ਕਿੱਡਾ ਵੀ ਕੋਈ ਜ਼ੋਰਦਾਰ ਹੋਵੇ ਆਪਾਂ ਨਹੀਂ ਰੁਕਾਂਗੇ। ਉਹਦੇ ਬੈਕਗਰਾਊਂਡ ਦੇ ਵਿੱਚ ਭਾਰਤ ਦੇ ਝੰਡਾ ਵੀ ਕਿਤੇ ਜਿਹੜਾ ਧੁੰਦਲਾ ਜਿਹਾ ਨਜ਼ਰ ਆਉਂਦਾ ਸੀ, ਉਹਦਾ ਕੀ ਕਨਸੈਪਟ ਉਹਦੇ ਸੀਗਾ ਵੀ ਜਿਹੜਾ ਇਸ ਟਾਈਮ ਜੋ ਹੋਇਆ ਸਾਰਾ ਕੁਝ, ਵੀ ਆਪਾਂ ਜੂਨ 84 ਜਾਂ ਨਵੰਬਰ 84 ਜਾਂ ਉਦੋਂ ਬਾਅਦ ਇੰਨਾ ਲੰਮਾ ਘਾਟ ਚਲਾ ਜਾਂ ਹੁਣ ਵੀ ਚੱਲੀ ਜਾਂਦਾ, ਜਿਹਨੂੰ ਕਹਿ ਲਓ ਵੀ ਲਗਾਤਾਰ ਜੈਨੋਸਾਈਡ ਵਾਲੀ ਗੱਲ ਹੈ, ਉਹ ਜਿਹੜਾ ਜ਼ੋਰ ਕਰਦਾ ਸਾਡੇ ਨਾਲ, ਉਹਦਾ ਉਹ ਦਿਖਾਇਆ ਸੀਗਾ ਵੀ ਸਾਡੀਆਂ ਜਿਹੜੀਆਂ ਚੀਜ਼ਾਂ ਨੇ, ਸਾਡੀਆਂ ਜਿਹੜੀਆਂ ਗੱਲਾਂ ਨੇ, ਜਿੱਦਾਂ ਪਿੱਛੇ ਬਾੜ ਸੀਗਾ, ਘੋੜਾ ਸੀਗਾ, ਖੰਡਾ ਸੀਗਾ, ਵੀ ਅਸੀਂ ਸਾਡੀਆਂ ਜੋ ਸਾਡੇ ਸਿੰਬਲ ਨੇ ਜਾਂ ਸਾਡੀਆਂ ਜੋ ਮਾਨਤਾਵਾਂ ਨੇ, ਜੋ ਗੁਰੂ ਸਾਹਿਬ ਦਾ ਸਾਡੇ ਲਈ ਹੁਕਮ ਹੈ, ਉਹਨੂੰ ਲੈ ਕੇ ਆਪਾਂ ਚੱਲ ਰਹੇ ਹਾਂ। ਮੋਹਰਿਓਂ ਉਹਦਾ ਸੀਗਾ ਵੀ ਜੋ ਉਹਨਾਂ ਵੱਲੋਂ ਹੋਣ ਵਾਲਾ ਧੱਕਾ ਹੈ ਜਾਂ ਜ਼ੋਰ ਹੈ, ਦਿਖਦੇ ਰੂਪ ਤਾਂ ਉਹਨਾਂ ਵੱਲੋਂ ਹੀ ਹੈ। ਵੈਸੇ ਤਾਂ ਚਲੋ ਆਪਣਾ ਜਿਹੜਾ ਦਾਅਵਾ ਹੈ ਉਹ ਤਾਂ ਸਾਰੀ ਦੁਨੀਆ ਦੇ ਵਿੱਚ ਨਿਆਂ ਵਰਤਾਉਣ ਦਾ ਜੀ, ਪਰ ਜੋ ਹੁਣ ਚੱਲ ਰਹੀ ਜੱਦੋ-ਜਹਿਦ ਹੈ ਲਗਾਤਾਰ, ਜਿੱਥੋਂ ਸਾਰਾ ਕੁਝ ਸ਼ੁਰੂ ਹੋਇਆ ਜਾਂ ਹੋਣਾ ਹੈ, ਉਹ ਭਾਰਤ ਨਾਲ ਹੈ। ਸੋ ਉਹ ਤਾਂ ਕਰਕੇ ਉਹਨਾਂ ਦੇ ਸਿੰਬਲ ਸੀਗੇ ਉਸ ਪਾਸੇ ਬਣਾਏ। ਬਹੁਤ ਧੰਨਵਾਦ ਪਰਮ ਸਿੰਘ ਜੀ। ਬਾਕੀ ਜਿਹੜੇ ਸਾਡੇ ਸੁਣਨ ਵਾਲੇ ਦੇਖਣ ਵਾਲੇ ਆ,
ਜਦੋਂ ਤੁਸੀਂ ਦੁਕਾਨਾਂ ਦੇ ਵਿੱਚ ਆਉਂਦੇ ਆ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲਦੇ ਹੀ ਆ ਇੱਧਰਲੇ ਪਾਸੇ ਦੁਕਾਨਾਂ ਵੱਲ ਆਉਣ ਨੂੰ 333 334 ਨੰਬਰ ਸ਼ਾਪ ਦੇ ਵਿੱਚ ਆ ਇਹ ਆਰਟਸ ਜਿਹੜੀਆਂ ਲੱਗੀਆਂ ਆ ਇਹ ਤੁਸੀਂ ਬਾਏ ਵੀ ਜਿਹੜੀਆਂ ਉਹ ਕਰ ਸਕਦੇ ਆ। ਬਾਕੀ ਅਰਸ਼ਦੀਪ ਸਿੰਘ ਆਪਾਂ ਨੂੰ ਦੱਸਦੇ ਆ ਇਹਨਾਂ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਕਿਤਾਬਾਂ ਆ ਉਹ ਵੀ ਨਾਲ ਲੈ ਕੇ ਆਂਦੀਆਂ। ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ ਨਾਲ ਵੀ ਕੰਮ ਕਰਦੇ ਨਾਲ ਇਦਾਂ ਦੇ ਕੰਮ ਵੀ ਜਿਹੜੇ ਉਹ ਕਰ ਰਹੇ ਆ। ਹਾਂਜੀ ਅਰਸ਼ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਜੀ ਪਹਿਲਾਂ ਤੁਹਾਡਾ ਆਉਣ ਲਈ। ਤੇ ਦੂਜੀ ਗੱਲ ਇਹ ਆ ਵੀ ਸਾਰੀ ਸੰਗਤ ਨੂੰ ਬੇਨਤੀ ਆ ਵੀ ਅੱਜ ਤਾਂ ਮੌਸਮ ਵਧੀਆ ਤੇ ਪਹੁੰਚੋ ਗੁਰੂ ਘਰ ਤੇ ਨਗਰ ਕੀਰਤਨ ਬਹੁਤ ਵਧੀਆ ਚੱਲ ਰਿਹਾ ਤੇ ਚੜ੍ਹਦੀ ਕਲਾ 'ਚ ਪਹੁੰਚਣਾ ਸਾਰਿਆਂ ਨੇ। ਮੌਸਮ ਤੋਂ ਐਡਾ ਨਹੀਂ ਘਬਰਾਈਦਾ ਹੁੰਦਾ ਜੇ ਲੱਗਦਾ ਵੀ ਮੌਸਮ ਥੋੜ੍ਹਾ ਜਿਹਾ ਠੰਡਾ ਹੈ ਨਾ। ਤੇ ਜਿਹੜੀ ਅੱਜ ਦੀ ਸੇਵਾ ਲੱਗੀ ਹੈ ਜੀ ਉਹ ਅੱਜ ਦੀ ਸੇਵਾ ਕਿਤਾਬਾਂ ਦੀ ਲੱਗੀ ਹੋਈ ਹੈ ਮੇਰੀ। ਤੇ ਆਪਾਂ ਸਿੱਖ ਇਤਿਹਾਸ ਨੂੰ ਜਿਵੇਂ ਪਰਮਿੰਦਰ ਸਿੰਘ ਨੇ ਦੱਸਿਆ ਹੋਣਾ ਆਪਣੇ ਪੇਂਟਿੰਗਸ ਬਾਰੇ ਉਹੋ ਜਿਹੀਆਂ ਹੀ ਆਪਾਂ ਉਸ ਵਿਸ਼ੇ 'ਤੇ ਹੀ ਆਪਾਂ ਕਿਤਾਬਾਂ ਰੱਖਦੇ ਹਾਂ ਕਿ ਕੋਈ ਵੀ ਕਿਤਾਬ ਜਾਂ ਆ ਕੇ ਲਿਜਾ ਸਕਦਾ। ਜੇ ਕੋਈ ਕਿਸੇ ਖਾਸ ਕਿਤਾਬ ਦੀ ਲੋੜ ਆ ਤਾਂ ਉਹ ਆਪਣੇ ਕੋਲ ਹੋਰ ਵੀ ਹੁੰਦੀਆਂ ਨੇ ਜਾਂ ਘਰੇ ਵੀ ਪਈਆਂ ਹੁੰਦੀਆਂ ਜਾਂ ਆਪਾਂ ਮੰਗਵਾ ਕੇ ਵੀ ਦੇ ਸਕਦੇ ਹਾਂ ਹੈ ਨਾ। ਸਾਡਾ ਇਹ ਬਹੁਤ ਵੱਡਾ ਜ਼ੋਰ ਲੱਗਿਆ ਹੋਇਆ ਹੁਣ ਵੀ ਜਿਹੜੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ ਨਾ ਉਹ ਸਹੀ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਕਿਉਂਕਿ ਪਿਛਲੇ 5-7 ਸਾਲਾਂ ਦੇ ਵਿੱਚ ਇਹ ਦੇਖਿਆ ਗਿਆ ਵੀ ਲੋਕਾਂ ਬਹੁਤ ਹੋ ਗਿਆ ਨਹੀਂ ਲੋਕਾਂ ਨੂੰ ਕਿਤਾਬ ਪੜ੍ਹਨ ਦਾ ਸ਼ੌਂਕ ਦੁਬਾਰਾ ਜਾਗਿਆ ਤੇ ਪਰ ਹੁਣ ਪੜ੍ਹ ਕੀ ਰਹੇ ਆ ਇਹ ਬਹੁਤ ਵੱਡੀ ਸਮੱਸਿਆ ਹੈ ਨਾ। ਗਲਤ ਨਾ ਪੜ੍ਹੀਏ। ਹਾਂ ਸੋ ਸਾਡਾ ਇਹ ਜੋ ਉਹ ਕੋਸ਼ਿਸ਼ ਆ ਛੋਟੀ ਜੀ ਬਈ ਅਸੀਂ ਸਹੀ ਕਿਤਾਬਾਂ ਲੋਕਾਂ ਤੱਕ ਪਹੁੰਚਾਈਆਂ ਜਾਣ ਤੇ ਜਿਹੜੀਆਂ ਪੜ੍ਹਨੀਆਂ ਚਾਹੀਦੀਆਂ ਸਾਨੂੰ ਸਾਰੇ ਸਿੱਖਾਂ ਨੂੰ ਹੈ ਨਾ। ਦੂਜੀ ਨਾਲ ਬੇਨਤੀ ਇਹ ਵੀ ਆ ਵੀ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਕੰਨੀਓ ਵੀ ਨਾਲ ਕਰਦੀ ਏ CDFA ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਂਡ ਐਗ ਆਪਣੇ ਗੁਰਦੁਆਰਾ ਸਾਹਿਬ ਨਾਲ ਹੀ ਦਰਬਾਰ ਸਾਹਿਬ ਦੇ ਉਹਨਾਂ ਨੇ ਬੂਥ ਲਾਇਆ ਹੋਇਆ। ਪੰਜਾਬੀ ਰੇਡੀਓ US ਦੇ ਨਾਲ ਦਾ ਹੀ ਬੂਥ ਆ ਉਹਨਾਂ ਦਾ। ਹਾਂਜੀ ਹਾਂ ਬਿਲਕੁਲ। ਤੇ ਉੱਥੇ ਕੋਈ ਵੀ ਕੁਐਸਚਨ ਹੋਵੇ CDFA ਰਿਲੇਟਡ ਉੱਥੇ ਸਟਾਫ ਹੈਗਾ ਪੰਜਾਬੀ ਸਪੀਕਰ ਸਟਾਫ ਵੀ ਹੈਗੇ ਨੇ ਤੇ ਉਹਨਾਂ ਤੋਂ ਜਾ ਕੇ ਕੋਈ ਵੀ ਕੁਐਸਚਨ ਪੁੱਛੋ ਜੇ ਤੁਹਾਡਾ ਹੈਗਾ। ਕਿਤਾਬਾਂ ਨੂੰ ਲੈ ਕੇ ਪੇਂਟਿੰਗਸ ਨੂੰ ਲੈ ਕੇ ਕਿੱਦਾਂ ਦਾ ਲੋਕਾਂ 'ਚ ਉਤਸ਼ਾਹ ਕਿੱਦਾਂ ਹੈ? ਦੇਖੋ ਜਿਵੇਂ ਮੈਂ ਦੱਸਿਆ ਨਾ ਵੀ ਪਿਛਲੇ 5-7 ਸਾਲਾਂ ਦੇ ਵਿੱਚ ਜਿਹੜੀ ਖਾਸ ਕਰਕੇ ਨਵੀਂ ਜਨਰੇਸ਼ਨ ਆ ਉਹਨਾਂ ਦੇ ਵਿੱਚ ਇਹ ਆ ਗਿਆ ਵੀ ਅਸੀਂ ਸਿੱਖੀਏ ਵੀ ਸਾਨੂੰ ਸਿੱਖ ਇਤਿਹਾਸ ਸਹੀ ਨਹੀਂ ਪੜ੍ਹਾਇਆ ਗਿਆ ਹੈ ਨਾ ਜਾਂ ਜਿਹੜੀਆਂ ਚੀਜ਼ਾਂ ਦੱਸਣੀਆਂ ਚਾਹੀਦੀਆਂ ਸੀ ਉਹ ਨਹੀਂ ਦੱਸੀਆਂ ਗਈਆਂ ਪਰ ਹੋਰ ਹੀ ਕੁਝ ਦੱਸਦੇ ਰਹੇ ਨੇ ਹੈ ਨਾ। ਇਸ ਕਰਕੇ ਬਹੁਤ ਲੋਕਾਂ 'ਚ ਜਗਿਆਸਾ ਇਹ ਤੇ ਪੇਂਟਿੰਗਸ ਲਈ ਵੀ ਆ ਕੇ ਲੋਕ ਬਹੁਤ ਕੁਐਸਚਨ ਪੁੱਛਦੇ ਨੇ ਹੈ ਨਾ ਤੇ ਕਿਤਾਬਾਂ ਲਈ ਵੀ ਕਈ ਵਾਰ ਤੱਕ ਲੋਕ ਇਹ ਵੀ ਆ ਕੇ ਕਹਿੰਦੇ ਨੇ ਵੀ ਕਿਹੜੀ ਕਿਤਾਬ ਸਾਨੂੰ ਪੜ੍ਹਨੀ ਚਾਹੀਦੀ ਹੈ ਮੈਂ ਇਸ ਵਿਸ਼ੇ 'ਤੇ ਪੜ੍ਹਨੀ ਚਾਹੁੰਦਾ ਤੁਸੀਂ ਦੱਸੋ ਸਾਨੂੰ ਕਿਹੜੀ ਕਿਤਾਬ ਆ ਹੈ ਨਾ ਇੰਗਲਿਸ਼ ਜਾਂ ਪੰਜਾਬੀ। ਠੀਕ ਹੈ। ਤੇ ਫਿਰ ਅਸੀਂ ਉਹੋ ਜਿਹੀ ਕਿਤਾਬ ਰეკਮੈਂਡ ਕਰ ਦਿੰਦੇ ਹਾਂ। ਜੇ ਨਹੀਂ ਵੀ ਹੈਗੀ ਤਾਂ ਵੀ ਅਗਲੇ ਨੂੰ ਕਹਿੰਦੇ ਨੇ ਵੀ ਤੂੰ ਜਾ ਕੇ ਤੋਂ ਬਾਏ ਕਰ ਲੈ ਜਾਂ ਨਹੀਂ ਮਿਲਦੀ ਤਾਂ ਸਾਨੂੰ ਦੱਸ ਅਸੀਂ ਦੇ ਦਿੰਦੇ ਹਾਂ। ਜਿਹੜਾ ਨਵਾਂ ਪਾਠਕ ਆ ਉਹਨੂੰ ਤੁਸੀਂ ਕੀ ਰეკਮੈਂਡ ਕਰਦੇ ਆ? ਕਈਆਂ ਨੂੰ ਉਹ ਕਿਤਾਬ ਦੀ ਮੋਟਾਈ ਦੇਖ ਕੇ ਡਰ ਲੱਗਣ ਲੱਗ ਜਾਂਦਾ ਆ। ਇਹ ਮੈਨੂੰ ਪਤਾ ਵੀ ਜਦੋਂ ਬੰਦਾ ਪੜ੍ਹਨ ਲੱਗਦਾ ਫਿਰ ਤਾਂ ਠੀਕ ਆ ਪਰ ਨਵੇਂ ਜਿਹੜੇ ਪਾਠਕ ਆ ਉਹਨੂੰ ਕੀ ਕੋਈ ਟਿਪ ਵੀ ਹੈਗਾ ਆ ਰੀਡਿੰਗ ਦੇ ਸਕਿੱਲ ਆਪਣੇ ਵਧਾਉਣ ਦੇ ਲਈ ਵੀ ਹਾਂ ਆਪਾਂ ਚੱਲ ਇਸ ਪਾਸੇ ਵੱਲ ਨੂੰ ਲੱਗੀਏ ਬੋਰੀਅਤ ਨਾ ਆਵੇ? ਹਾਂ ਨਹੀਂ ਦੇਖੋ ਪਹਿਲਾਂ ਤਾਂ ਇਹੀ ਕੁਐਸਚਨ ਹੁੰਦਾ ਸਾਰਿਆਂ ਲਈ ਵੀ ਤੁਸੀਂ ਪੜ੍ਹਨਾ ਕੀ ਚਾਹੁੰਦੇ ਆ। ਵਾਰਤਕ ਪੜ੍ਹਨਾ ਚਾਹੁੰਦੇ ਆ ਜਾਂ ਤੁਸੀਂ ਕਵਿਤਾ ਪੜ੍ਹਨੇ ਚਾਹੁੰਦੇ ਆ ਇੰਗਲਿਸ਼ 'ਚ ਪੜ੍ਹਨਾ ਚਾਹੁੰਦੇ ਆ ਪੰਜਾਬੀ 'ਚ ਪੜ੍ਹਨਾ ਚਾਹੁੰਦੇ ਆ ਹੈ ਨਾ। ਤੇ ਜਿਵੇਂ ਦਾ ਫਿਰ ਹੁੰਦਾ ਜਿਵੇਂ ਤੁਸੀਂ ਕਿਹਾ ਵੀ ਨਵੇਂ ਨੂੰ ਬਾਹਲੀ ਵੱਡੀ ਜਾਂ ਔਖੀ ਕਿਤਾਬ ਪੜ੍ਹਨ ਨੂੰ ਨਹੀਂ ਦੇਈਦੀ ਹੈ ਨਾ। ਜਿਵੇਂ ਆਪਾਂ ਜੇ ਕੋਈ ਪੁਰਾਣਾ ਪੰਜਾਬੀ ਪੜ੍ਹਨ ਵਾਲਾ ਤਾਂ ਉਹਨੂੰ ਆਪਾਂ ਹਰਿੰਦਰ ਸਿੰਘ ਮਹਿਬੂਬ ਦੀਆਂ ਕਿਤਾਬਾਂ ਦੇਣ ਦੀ ਕੋਸ਼ਿਸ਼ ਕਰੀਦੀ ਹੈ। ਜੇ ਕੋਈ ਨਵਾਂ ਤਾਂ ਉਹਨੂੰ ਪ੍ਰੋਫੈਸਰ ਪੂਰਨ ਸਿੰਘ ਦੀਆਂ ਛੋਟੀਆਂ ਸਰਲ ਭਾਸ਼ਾ 'ਚ ਲਿਖੀਆਂ ਨੇ ਹੈ ਨਾ। ਤੇ ਜਾਂ ਇੰਗਲਿਸ਼ ਆ ਜਾਂ ਜਿਵੇਂ ਇੱਕ ਕੱਲ੍ਹ ਬੀਬੀ ਆਈ ਸੀ ਉਹ ਮੈਨੂੰ ਕਹਿੰਦੀ ਵੀ ਮੈਨੂੰ ਇੰਗਲਿਸ਼ 'ਚ ਬੁੱਕ ਚਾਹੀਦੀ ਆ ਬਟ ਮੈਂ ਭਾਈ ਫਸਟ ਰੀਡਰ ਆ ਹੈ ਨਾ ਸਿੱਖ ਹਿਸਟਰੀ ਬਾਰੇ। ਹਾਂਜੀ ਤੇ ਉਹਨਾਂ ਨੂੰ ਆਪਾਂ ਸਪਿਰਿਟ ਬੋਰਨ ਪੀਪਲ ਦਿੱਤੀ ਸੀ ਜਾਂ ਦ ਬਰਾਈਡ ਆਫ ਦ ਸਕਾਈ ਛੋਟੀਆਂ ਕਿਤਾਬਾਂ ਨੇ ਤੇ ਇਹੋ ਜਿਹੀਆਂ ਕਿਤਾਬਾਂ ਤੋਂ ਫਿਰ ਸ਼ੁਰੂਆਤ ਹੋ ਜਾਂਦੀ। ਜੀ ਬਿਲਕੁਲ। ਤਾਂ ਬਹੁਤ ਬਹੁਤ ਧੰਨਵਾਦ ਅਰਸ਼ਦੀਪ ਸਿੰਘ ਤੇ ਬਾਕੀ ਜਿੰਨੇ ਵੀ ਸਾਡੇ ਦਰਸ਼ਕ ਦੇਖ ਰਹੇ ਆ ਕਿਤਾਬ ਲੈਣੀ ਹੋਵੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਪੇਂਟਿੰਗਸ ਲੈਣੀਆਂ ਹੋਣ ਕਲਚਰਲ ਪੇਂਟਿੰਗਸ ਲੈਣੀਆਂ ਹੋਣ ਉਹ ਤੁਸੀਂ ਜਿਹੜੀ ਆ ਕੇ ਬਾਏ ਕਰ ਸਕਦੇ ਆ। ਸੋ ਤੁਸੀਂ ਦੇਖ ਸਕਦੇ ਆ ਸਾਂਝੇ ਪੰਜਾਬ ਦਾ ਜਿਹੜਾ ਇਹ ਨਕਸ਼ਾ ਆ ਜਿਸ ਟਾਈਮ ਦੇ ਉੱਤੇ ਖਾਲਸਾ ਰਾਜ ਸੀਗਾ ਸੋ ਇਹ ਆਪਣੇ ਕੋਲ ਸੀ। ਅੱਜ ਚਾਹੇ ਆਪਣੇ ਕੋਲ ਇੰਨਾ ਕੁ ਹਿੱਸਾ ਜਿਹੜਾ ਉਹ ਰਹਿ ਗਿਆ ਹੋਵੇ ਬਾਕੀ ਹੋਰ ਪਾਸੇ ਨੂੰ ਜਿਹੜਾ ਕਰ ਦਿੱਤਾ ਹੋਵੇ ਪਰ ਫਿਰ ਵੀ ਇਹ ਇੱਕ ਆਸ ਇੱਕ ਉਮੀਦ ਕਿਸੇ ਟਾਈਮ ਦੇ ਉੱਤੇ ਆਪਾਂ ਇਸ ਤਰੀਕੇ ਨਾਲ ਸੀਗੇ ਉਹ ਚੀਜ਼ਾਂ ਆ ਬੱਚੇ ਖੇਲਦੇ ਹੋਏ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਆਪਣੇ ਕੋਲ ਨੇ। ਬਾਕੀ ਆਓ ਤੇ ਆ ਕੇ ਇਹਨਾਂ ਦੇ ਵੀ ਜਿਹੜੇ ਆ ਉਹ ਦਰਸ਼ਨ ਕਰੋ ਇਹਨਾਂ ਦੇ ਨਾਲ ਗੱਲਬਾਤ ਕਰੋ। ਤੇ ਆਪਣੇ ਨਾਲ ਗੁਰਜਸਪਾਲ ਸਿੰਘ ਵੀ ਜਿਹੜੇ ਜੁੜੇ ਆ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਆ। ਪੰਜਾਬੀ ਰੇਡੀਓ USA ਦੇ ਸ਼ੁਰੂਆਤੀ ਦਿਨਾਂ ਤੋਂ ਆਪਣੇ ਨਾਲ ਆ ਤੇ ਇਸ ਟਾਈਮ ਮੌਜੂਦਾ ਐਪ ਨੂੰ ਬਣਾਉਣ ਦੇ ਵਿੱਚ ਇਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਆ। ਗੁਰਜਸਪਾਲ ਸਿੰਘ ਸਵਾਗਤ ਹੈ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬੀ ਰੇਡੀਓ USA ਦੇ ਰੇਡੀਓ ਸੈੱਟਾਂ ਰਾਹੀਂ ਤੇ YouTube ਰਾਹੀਂ ਤੇ Facebook ਰਾਹੀਂ ਜੁੜੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਬਹੁਤ ਹੀ ਪਿਆਰ ਭਰੀ
ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਗਰ ਕੀਰਤਨ ਦੀਆਂ ਬਹੁਤ ਬਹੁਤ ਵਧਾਈਆਂ ਜੀ। ਸੋ ਕੈਨੇਡਾ ਤੋਂ ਚੇਚੇ ਤੌਰ ਤੇ ਪਹੁੰਚੇ ਆ। ਹਾਂਜੀ, ਆਪਣਾ ਨਗਰ ਕੀਰਤਨ ਆਪਾਂ ਪਹੁੰਚਣਾ ਹੀ ਹੁੰਦਾ। ਪਹੁੰਚਣਾ ਹੀ ਹੁੰਦਾ ਹੈ। ਸੋ ਕਿੱਦਾਂ ਹੈ ਇਸ ਟਾਈਮ ਪਰਿਵਾਰ ਸਮੇਤ ਪਹੁੰਚੇ ਆ? ਨਹੀਂ, ਅਵਿਤਾਜ ਆਇਆ ਨਾਲ, ਪਰ ਉਦਾਂ ਅਸੀਂ ਇਕੱਲੇ ਹੀ ਹਾਂ। ਇਕੱਲੇ ਹੀ ਆਏ ਆ। ਸੋ ਕਿੱਦਾਂ ਆ ਨਾਲ ਇਹਨਾਂ ਦੇ ਮਦਦ ਕਰਨ ਦੇ ਲਈ ਆਏ ਆ, ਆਪਣੇ ਕੋਲ ਵੀ ਆਉਂਗੇ। ਸੋ ਕਿੱਦਾਂ ਮੇਲਾ ਤੁਰ ਫਿਰ ਕੇ ਦੇਖਣਾ ਆ ਨਗਰ ਕੀਰਤਨ, ਜਾਂ ਕਿੱਦਾਂ ਕਿਸ ਤਰੀਕੇ ਦੇ ਨਾਲ ਹੈ ਇਸ ਵਾਰ? ਨਹੀਂ, ਆਪਣੇ ਪਰਮ ਸਿੰਘ ਹੋਣਾ ਦੀ ਜਿਹੜੀ ਇਹ ਸਟਾਲ ਹੈਗੀ ਆ, ਹਾਂਜੀ ਆਪਣੇ ਜਿਹੜੀਆਂ ਪੇਂਟਿੰਗਾਂ ਉਹ ਲੋਕਾਂ ਨੂੰ ਦੱਸਣਾ ਸਾਰਾ, ਤੇ ਵੀ ਉਹਨਾਂ ਦੀ ਮਦਦ ਕਰਨੀ ਆ। ਬਾਕੀ ਆਪਣਾ ਜਿਹੜਾ ਰੇਡੀਓ ਦਾ ਟੈਂਟ ਹੈਗਾ ਉੱਥੇ ਵੀ ਆਪਾਂ ਮੈਂ ਭੁੱਲਣਾ ਨਾ ਜਾਇਓ। ਨਹੀਂ ਨਹੀਂ ਨਹੀਂ, ਆਪਾਂ ਉੱਥੇ ਵੀ ਆਪਣੇ ਜਿਹੜੇ ਸਾਰੇ ਦਰਸ਼ਕਾਂ ਦਾ ਸਰੋਤਿਆਂ ਦੇ ਆਪਾਂ ਦਰਸ਼ਨ ਕਰਨੇ, ਉਹਨਾਂ ਨੂੰ ਮਿਲਣਾ। ਤੇ ਬਾਕੀ ਫਿਰ ਜਿਹੜਾ ਨਗਰ ਕੀਰਤਨ ਹੈ ਗੁਰਦੁਆਰਾ ਸਾਹਿਬ, ਚਲੋ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਲੱਗ ਜਾਂਦੀਆਂ। ਬਿਲਕੁਲ, ਸੰਗਤ ਦੇ ਦਰਸ਼ਨ ਉਹ ਜਿਹੜੇ ਹੋ ਜਾਂਦੇ ਆ। ਸੋ ਗੁਰਜਸਪਾਲ, ਥੋੜੀ ਜਿਹੀ ਆਪਾਂ ਇਹ ਗੱਲ ਕਰਦੇ ਹਾਂ ਵੀ ਜੋ ਇਸ ਟਾਈਮ ਮੌਜੂਦਾ ਤੌਰ ਦੇ ਉੱਤੇ ਚੱਲ ਰਿਹਾ, ਕੈਨੇਡਾ ਤੋਂ ਜਿੱਥੇ ਆਏ ਆ, ਕੈਨੇਡਾ ਦੀ ਇਸ ਟਾਈਮ ਭਾਰਤ ਦੇ ਨਾਲ ਪੂਰੀ ਖਣਕੀ ਪਈ ਆ। ਟਰਾਂਸਨੈਸ਼ਨਲ ਰਿਪਰੈਸ਼ਨ, ਅਸੈਸੀਨੇਸ਼ਨਸ ਦੇ ਮੁੱਦੇ, ਬਹੁਤ ਕੁਝ ਜਿਹੜਾ ਉਹ ਚੱਲ ਰਿਹਾ ਆ। ਕੈਨੇਡਾ ਦੇ ਵਿੱਚ ਕਿੱਦਾਂ ਦਾ ਮਾਹੌਲ ਆ, ਇੱਥੇ ਸੰਗਤ ਦੇ ਵਿੱਚ ਉਸ ਬਾਰੇ ਕਿੰਨੀ ਕੁ ਚਰਚਾ ਤੁਸੀਂ ਸੁਣ ਰਹੇ ਹੋ? ਸੋ ਕੈਨੇਡਾ ਦੇ ਵਿੱਚ ਦੋ ਧੜੇ ਬਣੇ ਹੋਏ ਆ। ਸੋ ਜਿਹੜਾ ਇੱਕ ਧੜਾ ਹੈ ਜਿਹਨੂੰ ਤਾਂ ਇਸ ਗੱਲ ਦੀ ਸਮਝ ਹੈ ਵੀ ਇਹ ਬਹੁਤ ਵੱਡਾ ਮਸਲਾ ਹੈਗਾ, ਵੀ ਇਹਦੇ ਕੀ ਸਿੱਟੇ ਨੇ। ਇੱਕ ਤਾਂ ਉਹ ਵਾਲਾ ਹੈਗਾ ਜਿਨ੍ਹਾਂ ਨੂੰ ਸਮਝ ਆ ਰਹੀ ਆ। ਦੂਜੇ ਜਿਹੜੇ ਇੱਕ ਆਮ ਕਈ ਵਾਰੀ ਲੋਕਾਂ ਨੂੰ ਇਦਾਂ ਨਹੀਂ ਲੱਗ ਜਾਂਦਾ ਵੀ ਯਾਰ ਇਹ ਟਰੂਡੋ ਨੇ ਪੰਗਾ ਪਾਤਾ, ਹੁਣ ਸਾਡੇ ਵੀਜ਼ੇ ਬੰਦ ਹੋ ਜਾਣੇ। ਉਹਨਾਂ ਨੂੰ ਇਸ ਗੱਲ ਦੇ ਜਿਹੜੇ ਦੂਰ ਦੇ ਸਿੱਟੇ ਆ ਉਹਨਾਂ ਦੀ ਸਮਝ ਨਹੀਂ ਹੈ, ਠੀਕ ਹੈ ਨਾ। ਉਹਨਾਂ ਨੂੰ ਲੱਗਦਾ ਵੀ ਯਾਰ ਵੀ ਕੀ ਇਹ ਪੰਗੇ ਪਾਈ ਜਾਂਦੇ ਆ, ਵੀ ਜਿਹੜੇ ਉਸ ਕੌਜ਼ ਨਾਲ ਕਈ ਬੰਦੇ ਹਮਦਰਦੀ ਰੱਖਦੇ ਵੀ ਹੁੰਦੇ ਆ, ਪਰ ਉਹ ਰੱਖਦੇ ਹੁੰਦੇ ਵੀ ਉਦੋਂ ਤੱਕ ਠੀਕ ਆ ਜਦੋਂ ਤੱਕ ਉਹ ਸਾਨੂੰ ਅਸਰ ਨਹੀਂ ਪਾਉਂਦਾ, ਠੀਕ ਹੈ ਨਾ। ਪਰ ਜਿਹੜੀ ਬਹੁਤੀ ਹੁਣ ਜਿਹੜੀ ਚੇਤਨਾ ਹੈਗੀ ਉਹ ਫੈਲ ਰਹੀ ਹੈ। ਪਿਛਲੇ ਹਫਤੇ ਦੇ ਵਿੱਚ ਜਿਹੜੀ ਸਾਡੀ ਆਪੋਜੀਸ਼ਨ ਪਾਰਟੀ ਹੈ, ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਇਹ ਕੜੱਤਣ ਦੇ ਚੱਲਦੇ ਹੋਏ ਜਿਹੜਾ ਦੀਵਾਲੀ ਦਾ ਫੰਕਸ਼ਨ ਵੀ ਕੈਂਸਲ ਕੀਤਾ, ਠੀਕ ਹੈ ਨਾ। ਉਹਦੇ ਕਰਕੇ ਸੋ ਪਹਿਲਾਂ ਕੀ ਸੀਗਾ ਵੀ ਸੋ ਜਿਹੜੀ ਦੇਖੋ ਜਿਹੜੀ ਇੰਡੀਆ ਵੱਲੋਂ ਮੁਹਿੰਮ ਚੱਲੀ ਹੈ, ਉਹ ਕੈਨੇਡਾ ਦੀ ਖਿਲਾਫਤ ਨਹੀਂ ਕਰ ਰਹੇ। ਉਹ ਸਾਰੀ ਗੱਲ ਲਿਬਰਲ ਪਾਰਟੀ ਤੇ ਸਾਡੇ ਪ੍ਰਧਾਨ ਮੰਤਰੀ ਦੇ ਉੱਤੇ ਥੋਪਣ ਤੇ ਲੱਗੇ ਹੋਏ ਆ ਵੀ ਇਹ ਪੋਲੀਟੀਕਲ ਬੈਨੀਫਿਟ ਲਈ ਇਹ ਕੁਝ ਕਰ ਰਿਹਾ। ਪਰ ਉਹ ਇਸ ਐਂਗਲ ਤੋਂ ਨਹੀਂ ਦੇਖਦੇ ਵੀ ਇਹ ਤਾਂ ਕੈਨੇਡਾ ਦੀ ਸਿੱਧੀ ਸੋਵਰਨਿਟੀ। ਬਿਲਕੁਲ ਬਿਲਕੁਲ, ਦੇਖੋ ਉਹਨਾਂ ਨੇ ਜਿਹੜੀ ਆਰਸੀਐਮਪੀ ਆਈ ਆ, ਆਰਸੀਐਮਪੀ ਨੇ ਜਿਹੜੀ ਗੱਲ ਕਹੀ ਆ, ਉਹ ਕਹਿੰਦੇ ਵੀ ਇਹ ਸਾਡੀ ਪਬਲਿਕ ਸੇਫਟੀ ਦਾ ਮਸਲਾ ਹੈ। ਜਦੋਂ ਪਬਲਿਕ ਸੇਫਟੀ ਦਾ ਮਸਲਾ ਹੋ ਗਿਆ ਵੀ ਕਿਤੇ ਵੀ ਕੋਈ ਵੀ ਕਾਰਵਾਈ ਹੋ ਸਕਦੀ। ਹੁਣ ਦੇਖੋ ਹਰ ਕੋਈ ਬੰਦਾ ਕਹਿੰਦਾ ਵੀ ਯਾਰ ਗੈਂਗ ਦਾ ਇਸ਼ੂ ਮਸਲਾ ਕਿੱਡਾ, ਡਰੱਗ ਦਾ ਮਸਲਾ। ਹੁਣ ਆਰਸੀਐਮਪੀ ਆ ਕੇ ਕਹਿ ਰਹੀ ਹੈ ਵੀ ਉਹ ਜਿਹੜੇ ਸਟੇਟ ਦੇ ਐਕਟਰ ਆ ਉਹ ਚੀਜ਼ ਕਰ ਰਹੀ ਹੈ, ਉਹਨਾਂ ਦੇ ਗੈਂਗਸਟਰ। ਸੋ ਉਹਨਾਂ ਗੱਲਾਂ ਦਾ ਜਿਹੜਾ ਫਰਕ ਹੈਗਾ। ਬਾਕੀ ਠੀਕ ਹੈ, ਜੋ ਜਿਹੜੀ ਸਰਕਾਰ ਆ ਉਹ ਹੁਣ ਆਪਣੇ ਵੱਲੋਂ ਜਿਸ ਕਾਰਜ ਲੱਗੀ ਹੈ ਠੀਕ ਆ। ਉਹ ਵੀ ਮੈਨੂੰ ਲੱਗਦਾ ਜਿਹੜੇ ਕੈਨੇਡਾ ਦੇ ਸਾਰੇ ਨਾਗਰਿਕ ਹੈਗੇ ਆ ਉਹਨਾਂ ਨੂੰ ਆਪਣੀ ਸਰਕਾਰ ਦੀ ਗੱਲ ਸੁਣਨੀ ਚਾਹੀਦੀ ਹੈ, ਸਾਥ ਦੇਣਾ ਚਾਹੀਦਾ। ਬਾਕੀ ਜਿਵੇਂ ਕਿ ਆਪਾਂ ਰੇਡੀਓ ਤੇ ਹਮੇਸ਼ਾ ਹੀ ਗੱਲ ਕਰਦੇ ਆ, ਸਭ ਤੋਂ ਵੱਡਾ ਟੂਲ ਹੁੰਦਾ ਜਾਣਕਾਰੀ, ਜੋ ਅਸੀਂ ਦੇ ਸਕਦੇ ਆ। ਜਿੰਨੀ ਵੱਧ ਤੋਂ ਵੱਧ ਜਾਣਕਾਰੀ ਲਓ ਉਹਦਾ ਉਨਾ ਫਾਇਦਾ ਹੋਣਾ। ਬਹੁਤ ਬਹੁਤ ਧੰਨਵਾਦ ਗੁਰਜਸਪਾਲ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਾਡੇ ਪੁਰਾਣੇ ਸਾਥੀ, ਮੌਜੂਦਾ ਸਾਥੀ ਵੀ, ਪਰਿਵਾਰਕ ਮੈਂਬਰ। ਸੋ ਆਪਾਂ ਇਹਨਾਂ ਨਾਲ ਗੱਲਬਾਤ ਕੀਤੀ ਆ। ਸੋ ਇਹ ਕਵਰੇਜ ਨੂੰ ਆਪਾਂ ਇੱਥੇ ਹੁਣ ਜਿਹੜੀ ਉਹ ਰੋਕਾਂਗੇ। ਇਸ ਤੋਂ ਬਾਅਦ ਦੇ ਵਿੱਚ ਹੋਰ ਤੁਹਾਨੂੰ ਸੇਵਾਦਾਰਾਂ ਦੇ ਨਾਲ, ਹੋਰ ਗੱਲਾਂ ਬਾਤਾਂ ਦੇ ਨਾਲ ਜਿਹੜਾ ਤੁਹਾਨੂੰ ਜੋੜਾਂਗੇ। ਇੱਥੇ ਹੁਣ ਦੀ ਜਿਹੜੀ ਕਵਰੇਜ ਆ ਉਸ ਦੀ ਸਮਾਪਤੀ। ਮਿਲਦੇ ਆ ਫਿਰ ਕੁਝ ਸਮੇਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।